ਸੋ ਮੈਂ ਸਮਝਦਾ ਇਹ ਠੀਕ ਹੈ ਕਿ ਵੀ ਇੱਕ ਸਟੇਜ ਤੇ ਨਹਿਰੂ ਦੇ ਜ਼ਮਾਨੇ 'ਚ ਨੌਨ ਅਲਾਈਨਮੈਂਟ ਦੇ ਨਾਂ ਥੱਲੇ ਭਾਰਤ ਨੇ ਦੋਨੋਂ ਪਾਸਿਓਂ ਜਿਹੜਾ ਉਹ ਮਲਾਈ ਖਾਧੀ ਹੋਈ ਹੈ, ਪਰ ਹੁਣ ਦੇ ਇਸ ਵਰਲਡ ਦੇ ਵਿੱਚ ਜਿਹੜਾ ਭਾਰਤ ਦੀ ਇਹ ਨੀਤੀ ਹੈ ਇਸ ਨੇ ਉਹਨੂੰ ਬੜੀ ਬੁਰੀ ਤਰ੍ਹਾਂ ਪਛਾੜਿਆ ਇਕਨੋਮੀ। ਔਰ ਜੇ ਤੁਸੀਂ ਬਲੂਮਬਰਗ ਦੀਆਂ ਰਿਪੋਰਟਸ ਜਾਂ ਵਾਲ ਸਟਰੀਟ ਜਰਨਲ ਦੀਆਂ ਰਿਪੋਰਟਸ ਦੇਖੋ, ਇੰਡੀਆ ਦੀ ਕਰੰਸੀ ਵਰਸਟ ਪਰਫਾਰਮਰ ਹੈ ਇਨ ਦਾ ਵਰਲਡ। ਇਨ ਦਾ ਏਸ਼ੀਆ ਈਵਨ ਬੰਗਲਾਦੇਸ਼ ਔਰ ਪਾਕਿਸਤਾਨ ਵਰਗੇ ਮੁਲਕਾਂ ਦੇ ਸਾਹਮਣੇ ਵੀ ਜਿਹੜਾ ਹੈ ਉਹ ਵਰਸਟ ਪਾਰਟ ਹੈ। ਸੋ ਮੈਂ ਸਮਝਦਾ ਹਾਂ ਕਿ ਇਹਨੂੰ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਵੇਂ ਦੇਖਦੇ ਹਾਂ, ਸੋਵੀਅਤ ਯੂਨੀਅਨ ਦੀ ਲਿਟਰਲੀ ਕੋਈ ਅਫਗਾਨਿਸਤਾਨ ਦੇ ਗਰਾਊਂਡਸ ਦੇ ਵਿੱਚ ਡਿਫੀਟ ਨਹੀਂ ਸੀ ਹੋਈ। ਉਹ ਉਹਨਾਂ ਨੇ ਆਪਣਾ ਮਰਜ਼ੀ ਦੇ ਨਾਲ ਉਹ ਆਏ ਸੀ, ਮਰਜ਼ੀ ਨਾਲ ਗਏ, ਪਰ ਅਲਟੀਮੇਟਲੀ ਸੋਵੀਅਤ ਯੂਨੀਅਨ ਦੀ ਇਕਨੋਮੀ ਉਹ ਕਲੈਪਸ ਹੋਣੀ ਸ਼ੁਰੂ ਹੋਈ ਔਰ ਨਤੀਜੇ ਦੇ ਤੌਰ ਤੇ ਉਹਨਾਂ ਨੇ ਬਾਕੀ ਟੈਰੀਟਰੀ ਦਾ ਕੀ ਆਕੂਪਾਈ ਕਰਨੀ ਸੀ, ਉਹ ਆਪਣੇ ਮੁਲਕ ਨੂੰ ਵੀ ਅਲਟੀਮੇਟਲੀ ਟੁਗੈਦਰ ਨਹੀਂ ਸੀ ਰੱਖ ਸਕਦੇ। ਔਰ ਗੋਰਬਾਚੋਵ ਨੇ ਵਾਈਜ਼ ਡਿਸੀਜਨ ਲਿਆ ਉਹਨੂੰ ਜਿਹੜਾ ਪੀਸਫੁਲੀ 15 ਸੂਬਿਆਂ ਨੂੰ ਅੱਡ ਮੁਲਕ ਬਣਾਉਣ ਦਾ।